ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਗੁਰਦੀਪ ਸਿੰਘ ਬਿਰਦੀ, ਗਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082725000 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਮਨਜੀਤ ਸਿੰਘ ਦੀਵਾਨਾ, ਮਹਾ ਸਿੰਘ ਜੜੀਆ ਫਰਜ਼ਨੋ, ਧਰਮ ਸਿੰਘ ਜੀ ਸਲਮਾ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੀ। ਤੁਰੰਤ ਮਨਜ਼ੂਰ ਹੋਇਆ? ਬਿਲਕੁਲ ਜੀ, ਇਹ ਕੱਲ ਜਦੋਂ ਅਸਤੀਫਾ ਦਿੱਤਾ ਗਿਆ, ਉਸ ਤੋਂ ਬਾਅਦ ਇਹ ਸੀਗਾ ਵੀ ਕਿਉਂਕਿ ਕੁਝ ਲੋਕ ਇਹ ਕਹਿੰਦੇ ਸੀਗੇ ਕਿ ਇਹ ਅਸਤੀਫਾ ਦੇ ਦਿੱਤਾ ਤੇ ਸੈਂਟਰ ਨੇ ਜਿਹੜਾ ਦੀ BJP ਨੇ ਉਹਨੇ ਇਹ ਕਹਿਣਾ ਵੀ ਨਹੀਂ ਕੋਈ ਨਹੀਂ, ਤੁਸੀਂ ਅਜੇ ਸੋਚੋ ਔਰ ਅਜੇ ਇਹਦਾ ਜਿਹੜਾ ਦੀ ਮਨਜ਼ੂਰ ਨਹੀਂ ਕਰਨਾ। ਪਰ ਇਹਦੇ ਹੋਇਆ ਐਨ ਉਲਟ। ਇੰਨਾ ਪਤਾ ਲੱਗ ਰਿਹਾ ਕਿ ਰਾਸ਼ਟਰਪਤੀ ਹੋਰਾਂ ਨੇ ਤੁਰੰਤ ਇਹ ਅਸਤੀਫਾ ਰਾਤ ਮਨਜ਼ੂਰ ਕਰ ਲਿਆ ਔਰ ਇਹ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਹੋਰਾਂ ਦੀ ਕੇਂਦਰੀ ਵਜ਼ਾਰਤ ਦੇ ਵਿੱਚੋਂ ਛੁੱਟੀ ਜਿਹੜੀ ਵੀ ਹੋ ਗਈ ਹੈ। ਛੋਟਾ ਜਿਹਾ ਜਿਹੜਾ ਮੰਤਰਾਲਾ ਉਹਨਾਂ ਕੋਲੇ ਸੀਗਾ, ਜਿਹਦੇ ਉੱਤੇ ਕੱਲ ਇੱਕ ਮੈਂਬਰ ਪਾਰਲੀਮੈਂਟ ਨੇ ਸਟਾਇਰ ਵੀ ਕੀਤਾ ਸੀਗਾ ਵੀ ਅਚਾਰ ਚਟਣੀ ਮਹਿਕਮਾ, ਉਹਦੇ ਤੋਂ ਜਿਹੜੀ ਹੈ ਜੀ ਉਹ ਛੁੱਟੀ ਹੋ ਗਈ ਹੈ ਹੁਣ ਉਹਨਾਂ ਦੀ। ਜਿਹੜਾ ਇਸ ਅਸਤੀਫੇ ਤੋਂ ਬਾਅਦ ਜਿਹੜੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਬਾਦਲ ਦੇ ਜਿਹੜੇ ਕੁਝ ਬੰਦੇ ਨੇ ਉਹ ਜਿੱਡੀ ਵੱਡੀ ਕੁਰਬਾਨੀ ਇਹਨੂੰ ਦੱਸ ਰਹੇ ਆ ਵੀ ਪਤਾ ਨਹੀਂ ਕੀ ਜਿਹੜਾ ਦੀ ਉਹ ਕਰ ਦਿੱਤਾ ਹੋਵੇ। ਇਸੇ ਹੀ ਲਾਲਚ ਦੇ ਤਹਿਤ, ਕੇਂਦਰੀ ਵਜ਼ਾਰਤ ਦੇ ਵਿੱਚ ਲਾਲਚ ਦੇ ਤਹਿਤ ਜੋ ਨੁਕਸਾਨ ਪੰਜਾਬ ਦਾ ਪਿਛਲੇ ਸਮਿਆਂ ਦੇ ਦੌਰਾਨ, ਜਾਂ ਇਹ ਕਹਿ ਲਓ ਯਾਦ ਹੈ ਜਦੋਂ BJP ਦੀ ਪਹਿਲੀ ਵਾਰੀ ਸਰਕਾਰ ਬਣਦੀ, ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਅਗਵਾਈ ਦੇ ਵਿੱਚ 13 ਕੁ ਦਿਨ ਉਹ ਚੱਲੀ ਸੀ। ਸਭ ਤੋਂ ਪਹਿਲਾਂ ਦਿੱਲੀ ਪਹੁੰਚ ਕੇ ਬਿਨਾਂ ਸ਼ਰਤ ਹਮਾਇਤ ਜਿਹੜੀ ਸੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਦਿੱਤੀ ਸੀ ਅਟਲ ਬਿਹਾਰੀ ਵਾਜਪੇਈ ਹੋਰਾਂ ਨੂੰ। ਉਹ ਦਿਨ ਸੀਗਾ। ਮੁੜ ਕੇ ਭਾਰਤੀ ਜਨਤਾ ਪਾਰਟੀ ਨੇ ਪਿੱਛਾ ਭੌਂ ਕੇ ਨਹੀਂ ਵੇਖਿਆ ਵੀ ਇਹਨਾਂ ਨੂੰ ਪੁੱਛਣ ਦੀ ਲੋੜ ਨਹੀਂ, ਇਹਨਾਂ ਦੀ ਹਮਾਇਤ ਤਾਂ ਪੱਕੀ ਹੈ। ਬਲਵਿੰਦਰ ਸਿੰਘ ਭੂੰਦੜ ਹੋਰੀ ਕੱਲ ਕਹਿੰਦੇ ਸੀਗੇ ਕਿ ਮੁੱਦਿਆਂ ਦੇ ਉੱਤੇ ਆਧਾਰਿਤ ਸਾਡਾ ਉਹਨਾਂ ਦੇ ਨਾਲ ਗੱਠਜੋੜ ਆ, ਅਸੀਂ ਨਾ ਵੀ ਕਰ ਸਕਦੇ ਹਾਂ, ਹਾਂ ਵੀ ਕਰ ਸਕਦੇ ਹਾਂ। ਨਾ ਕੀਤੀ ਕਿੱਥੇ ਆ ਅੱਜ ਤੱਕ? ਜੇ ਕਿਸਾਨ ਰਾਹਾਂ ਦੇ ਉੱਤੇ ਆ ਕੇ ਨਾ ਬਹਿੰਦੇ, ਕਿਸਾਨ ਇਹ ਨਾ ਕਹਿੰਦੇ ਕਿ ਅਸੀਂ ਪਿੰਡਾਂ 'ਚ ਨਹੀਂ ਵੰਡ ਦੇਣਾ, ਤੁਹਾਨੂੰ ਕੀ ਲੱਗਦਾ ਇਹ ਨਿੱਕਾ ਜਿਹਾ ਉਹਦਾ ਜਿਹੜਾ ਜੀ ਇਹ ਛੱਡਦੇ ਸੀਗੇ? ਕਦੇ ਵੀ। ਹੁਣ ਇਹਨੂੰ ਕੋਸ਼ਿਸ਼ ਜਿਹੜੀ ਦੀ ਇਹ ਕੀਤੀ ਜਾ ਰਹੀ ਹੈ ਕਿ ਅਕਾਲੀ ਦਲ ਬਾਦਲ ਨੇ ਬਹੁਤ ਵੱਡਾ ਇੱਕ ਮਾਰਕਾ ਜਿਹੜਾ ਉਹ ਮਾਰ ਲਿਆ। ਜਿਹੜਾ ਪ੍ਰੈਸ਼ਰ ਆ ਉਹ ਇਸ ਗੱਲ ਦਾ ਪੈ ਰਿਹਾ ਹੈ ਕਿ NDA ਨਾਲੋਂ ਨਾਤਾ ਤੋੜੋ, ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ NDA ਨਾਲੋਂ ਅਜੇ ਨਾਤਾ ਨਹੀਂ ਟੁੱਟਿਆ, ਅਸੀਂ ਕੋਰ ਕਮੇਟੀ ਦੇ ਵਿੱਚ ਇਹ ਫੈਸਲਾ ਜਿਹੜਾ ਜੀ ਉਹ ਕਰਾਂਗੇ। ਅੰਦਰੂਨੀ ਸੂਤਰ ਕੁਝ ਜਿਹੜੇ ਆ ਜੀ ਉਹ ਇਹ ਦੱਸਦੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਸੀ, ਕੱਲ ਉਹਨਾਂ ਦੇ ਵਿੱਚ ਅੰਦਰ ਖਾਤੇ ਜਿਹੜੀ ਸੀ ਉਹ ਇੱਕ ਖੁਸ਼ੀ ਦੀ ਲਹਿਰ ਸੀਗੀ, ਕਿਉਂਕਿ ਸਭ ਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਖਹਿੜਾ ਜਗਾਉਣਾ ਜਿਹੜਾ ਵੀ ਉਹ ਚਾਹੁੰਦੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਵਜ੍ਹਾ ਕਰਕੇ ਉਹ ਖਹਿੜਾ ਨਹੀਂ ਸੀ ਜਿਹੜਾ ਵੀ ਉਹ ਛਡਾ ਸਕੇ। ਹੁਣ ਕੋਰ ਕਮੇਟੀ 'ਚ ਕੀ ਹੁੰਦਾ ਇਹ ਜਿਹੜਾ ਜੀ ਬਾਅਦ 'ਚ ਪਤਾ ਲੱਗੂਗਾ। ਇਹਦੇ ਵਿੱਚ ਇੱਕ ਪੱਖ ਹੋਰ ਬੜਾ ਅਹਿਮ ਹੈ ਜਿਹੜਾ ਅਜੇ ਬਹੁਤਾ ਸਾਹਮਣੇ ਨਹੀਂ ਆ ਰਿਹਾ। ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਸਾਰਾ ਕੁਝ ਚੱਲ ਰਿਹਾ, ਸੋ ਮਾਝੇ ਦੇ ਜਰਨੈਲ ਜਿਹੜੇ ਬਿਕਰਮ ਸਿੰਘ ਮਜੀਠੀਆ ਜਿਹੜੇ ਅਖਵਾਉਂਦੇ ਨੇ ਮਾਝੇ ਦੇ ਜਰਨੈਲ, ਉਹ ਕਿੱਥੇ ਨੇ? ਪ੍ਰੈਸ ਕਾਨਫਰੰਸ ਕਰਨ ਲੱਗਿਆ ਮਿੰਟ ਲਾਉਂਦੇ ਨੇ। ਸਭ ਤੋਂ ਵੱਧ ਪ੍ਰੈਸ ਕਾਨਫਰੰਸਾਂ ਜਿਹੜੀਆਂ ਦੀ ਉਹ ਕਰਦੇ, ਪਰ ਅੱਜ ਉਹ ਲਾਂਭੇ ਕਿਉਂ ਹੋ ਗਏ? ਲਾਂਭੇ ਕਿਉਂ ਕਰ ਦਿੱਤੇ ਗਏ? ਇਹ ਬਹੁਤ ਇੱਕ ਵੱਡੇ ਜਿਹੜੇ ਦੀ ਉਹ ਸਵਾਲ ਨੇ। ਸ਼ਾਇਦ ਹੋ ਸਕਦਾ ਆਉਂਦੇ ਕੁਝ ਦਿਨਾਂ ਤੋਂ ਬਾਅਦ ਇਹਨਾਂ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਜੀ ਉਹ ਲੱਭ ਜਾਣ ਕਿਤੇ ਨਾ ਕਿਤੇ। ਕੁਝ ਚੀਜ਼ਾਂ ਹੈ ਨੇ ਪਰ ਅਜੇ ਉਹ ਸਾਹਮਣੇ ਜਿਹੜੀਆਂ ਜੀ ਉਹ ਆ ਲੈਂਦੇ ਹੋ। ਪਰ ਇਹ ਆ ਕਿ ਇਹ ਇੱਕ ਵੱਡਾ ਜਿਹੜਾ ਵੀ ਹੈ ਕਿ ਕੀ ਅਕਾਲੀ ਦਲ ਬਾਦਲ ਦੇ ਅੰਦਰ ਪਰਿਵਾਰਕ ਤੌਰ ਦੇ ਉੱਤੇ ਵੀ ਸਾਰਾ ਕੁਝ ਚੰਗਾ ਨਹੀਂ ਹੈ। ਜੀ ਬਹੁਤ ਚਿੱਠੇ ਫੁੱਲ ਹੋਣੇ ਚਾਹੀਦੇ ਆ ਇਹਨਾਂ ਦੇ। ਤੇ ਅੱਗੇ ਕਿਸਾਨਾਂ ਦੀ ਜੇ ਗੱਲ ਕਰੀਏ, ਉਹਨਾਂ ਦਾ ਅਗਲਾ ਸੰਘਰਸ਼ ਰੇਲਵੇ ਲਾਈਨਾਂ। ਦੇਖੋ ਜੀ ਇਹ ਬਿਲਕੁਲ, ਕਿਉਂਕਿ ਬਿੱਲ ਪਾਸ ਹੋ ਗਏ। ਬਿੱਲ ਪਾਸ ਹੋਣ ਤੋਂ ਬਾਅਦ ਇਹਦਾ ਅਸਰ ਜਿਹੜਾ ਜੀ ਉਹ ਵੇਖਣ ਨੂੰ ਮਿਲਣਾ, ਬਹੁਤ ਜਲਦੀ ਵੇਖਣ ਨੂੰ ਮਿਲਣਾ। ਕੀ ਹੋਊਗਾ ਇਹਦਾ? ਅਜੇ ਜਿਹੜੇ ਕਿਸਾਨ ਨੇ, ਕਿਉਂਕਿ ਇਹਦਾ ਲੰਬਾ ਸੰਘਰਸ਼ ਤੋਰਨਾ ਬੜਾ ਔਖਾ ਹੁੰਦਾ ਜੀ। ਇਹ ਤਾਂ ਸ਼ਾਬਾਸ਼ੀ ਹੈ ਕਿਸਾਨਾਂ ਨੂੰ, 2 ਮਹੀਨੇ ਹੋ ਗਏ ਉਹਨਾਂ ਨੂੰ ਇਹ ਸੰਘਰਸ਼ ਕਰਦਿਆਂ। ਕੰਟੀਨਿਊਸ ਕਿਸੇ ਮਾਮਲੇ ਦੇ ਉੱਤੇ ਇੰਨੇ ਲੋਕ ਇਕੱਠੇ ਕਰਕੇ ਰੱਖਣੇ ਕੋਈ ਏਡਾ ਸੌਖਾ ਨਹੀਂ ਗਾ ਜੀ। ਇਹ ਜਥੇਬੰਦੀਆਂ ਜਿਹੜੀਆਂ 11 ਨੇ ਪੰਜਾਬ ਦੇ ਵਿੱਚੋਂ, ਬਹੁਤੀਆਂ ਇਕੱਠੀਆਂ ਨੇ, 10 ਤਾਂ ਪੱਕਾ ਇਕੱਠੀਆਂ ਨੇ। ਇੱਕ ਮਾੜੀ ਮੋਟੀ ਜਿਹੜੀ ਦੀ ਉਹ ਕਰਦੀ ਹੈ। ਕਿਹਾ ਜਾ ਰਿਹਾ ਛੇਤੀ ਮੀਟਿੰਗ ਹੋ ਰਹੀ ਹੈ ਜਿਹਦੇ ਵਿੱਚ ਇਹ ਇਕਜੁੱਟਤਾ ਜਿਹੜੀ ਜੀ ਉਹ ਦਿਖਾਉਣਗੀਆਂ ਸਾਰੀਆਂ ਜਥੇਬੰਦੀਆਂ। ਹੁਣ ਜਦੋਂ ਇਹ ਬਿੱਲ ਪਾਸ ਹੋ ਗਿਆ
ਤਾਂ ਇਹਦੇ ਵਿੱਚ ਹੁਣ ਇਹ ਕਿਹਾ ਗਿਆ ਕਿ 24 ਤੋਂ ਲੈ ਕੇ 26 ਤੱਕ ਰੇਲ ਆਵਾਜਾਈ ਕੰਪਲੀਟ ਠੱਪ ਕਰ ਦਿੱਤੀ ਜਾਊਗੀ। ਸੰਘਰਸ਼ ਕਮੇਟੀ ਨੇ ਜੇਲ੍ਹ ਭਰੋ ਅੰਦੋਲਨ ਦੇ ਤਹਿਤ 3 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਸੰਘਰਸ਼ ਹੈ 1 ਅਕਤੂਬਰ ਤੱਕ ਜਾਰੀ ਰੱਖਣ ਦਾ ਜਿਹੜਾ ਉਹ ਫੈਸਲਾ ਜਿਹੜਾ ਦੀ ਉਹ ਕੀਤਾ। ਔਰ ਇਹ ਜਿਹੜਾ ਦੀ ਕਿਹਾ ਗਿਆ ਹੈ ਕਿ ਸੰਘਰਸ਼ ਕਮੇਟੀ ਜਿਹੜੀ ਆ ਉਹ ਹੁਣ ਕੁੱਲ ਹਿੰਦ ਤਾਲਮੇਲ ਸੰਘਰਸ਼ ਕਮੇਟੀ ਜਿਹੜੀ ਆ ਉਹਦੀ ਪੰਜਾਬ ਇਕਾਈ ਵੱਲੋਂ ਦਿੱਤੇ ਪੰਜਾਬ ਬੰਦ ਦੀ ਹਮਾਇਤ ਕਰੂਗੀ। 25 ਤਰੀਕ ਨੂੰ ਪੰਜਾਬ ਬੰਦ ਹੋਊਗਾ। 20 ਸਤੰਬਰ ਨੂੰ ਜਿਹੜਾ ਬਾਦਲ ਪਿੰਡ ਤੇ ਪਟਿਆਲਾ ਦੇ ਵਿੱਚ ਜਿਹੜੇ ਮੋਰਚੇ ਲੱਗੇ ਆ, ਇੱਥੇ ਕਿਸਾਨਾਂ ਦੇ ਜਥੇ ਨੂੰ ਹਮਾਇਤ ਵਜੋਂ ਭੇਜੇ ਜਾਣਗੇ। ਇਹ ਵੀ ਕਿਹਾ ਗਿਆ ਕਿ ਹਰਿਆਣੇ ਦੀਆਂ ਕਿਸਾਨ ਧਿਰਾਂ ਦੇ ਵੱਲੋਂ ਸੜਕਾਂ ਜਾਮ ਕਰਨ ਦਾ ਸੱਦਾ ਦਿੱਤਾ ਗਿਆ, ਜਿਹਦੀ ਹਮਾਇਤ ਦੇ ਵਿੱਚ ਉਹ 20 ਸਤੰਬਰ ਨੂੰ ਡਿਸਟ੍ਰਿਕਟ ਲੈਵਲ ਦੇ ਉੱਤੇ ਪੁਤਲੇ ਫੂਕ ਕੇ ਮੁਜ਼ਾਹਰੇ ਜਿਹੜੇ ਦੀ ਉਹ ਕਰਨਗੇ। ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ 25 ਤਰੀਕ ਨੂੰ ਪੰਜਾਬ ਬੰਦ ਕਰਨੀਆਂ ਔਰ ਇਹਦੀ ਤਿਆਰੀ ਦੇ ਵਾਸਤੇ 19 ਸਤੰਬਰ ਨੂੰ ਸਾਰੀਆਂ ਧਿਰਾਂ ਦੀ ਮੀਟਿੰਗ ਜਿਹੜੀ ਹੈ ਉਹ ਸੱਦੀ ਗਈ ਹੈ। ਇਹਦੇ ਵਿੱਚ ਇੱਕ ਤਾਂ ਜਿਹੜੀ ਦੀ ਇਕਜੁੱਟਤਾ ਦਿਖਾਈ ਜਾਊਗੀ, ਸੈਕਿੰਡ ਅਗਲੀ ਜਿਹੜੀ ਹੈ ਜੀ ਉਹ ਰਣਨੀਤੀ ਉਲੀਕੀ ਜਾਊਗੀ। ਕੇਂਦਰ ਦੀ ਸਰਕਾਰ ਮੰਨੇ ਜਾਂ ਨਾ ਮੰਨੇ, ਉਹ ਕੱਲ ਖੇਤੀਬਾੜੀ ਮੰਤਰੀ ਇਹ ਵੀ ਕਹਿ ਰਹੇ ਸੀ ਕਾਂਗਰਸ ਦਾ ਸੰਘਰਸ਼ ਹੈ। ਕਾਂਗਰਸ ਨੂੰ ਵੀ ਬਰਾਬਰ ਤੇ ਲੰਮੇ ਹੱਥੀ ਲੈਣ ਦੇ ਕਿਸਾਨ, ਉਹ ਸਿਰਫ ਅਜੇ ਖਹਿੜਾ ਛੁਡਾ ਰਹੇ ਆ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ ਸੰਘਰਸ਼ ਹੈ ਕਿੰਨਾ ਪ੍ਰਚੰਡ ਇੱਥੇ ਇਹਨਾਂ 2 ਸੂਬਿਆਂ ਦੇ ਵਿੱਚ ਕਮ ਸੇ ਕਮ ਜਿਹੜਾ ਜੀ ਉਹ ਹੋ ਚੁੱਕਿਆ ਹੈ। ਔਰ ਹਮਾਇਤ ਬਹੁਤ ਮਿਲੀ ਹੈ ਕਿਸਾਨ ਸੰਘਰਸ਼ ਨੂੰ। ਮੀਡੀਆ ਨੇ ਜਿਹੜਾ ਜੀ ਇੱਥੇ ਸਾਥ ਦਿੱਤਾ, ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਨੇ ਬਹੁਤ ਸਾਥ ਦਿੱਤਾ। ਕੰਟੀਨਿਊਸ ਜਿਹੜਾ ਜੀ ਉਹ ਦੇ ਵੀ ਰਿਹਾ ਔਰ ਸੋਸ਼ਲ ਮੀਡੀਆ ਜਿਹੜਾ ਜੀ ਉਹਨੂੰ ਇਸ ਸੰਘਰਸ਼ ਕਮੇਟੀ ਜਿਹੜੀ ਆ ਉਹਦੇ ਵਿੱਚ ਸ਼ਾਮਲ ਕੁਝ ਲੋਕਾਂ ਨੇ ਜਿੰਨੇ ਸਿਸਟੇਮੈਟਿਕਲੀ ਵਰਤਿਆ, ਉਹ ਵੀ ਉਹਨਾਂ ਦੀ ਤਾਰੀਫ ਜਿਹੜੀ ਜੀ ਉਹ ਕੀਤੀ ਜਾਣੀ ਚਾਹੀਦੀ ਹੈ। ਨਹੀਂ ਤਾਂ ਅਦਰਵਾਈਜ਼ ਇਹ ਹੁੰਦਾ ਕਿ ਇੱਕ ਅੱਧੀ ਕੋਈ ਚੀਜ਼ ਏਦਾਂ ਦੀ ਸ਼ਰਾਰਤੀ ਅੰਸਰ ਪਾ ਦਿੰਦੇ ਆ, ਉਹ ਕੁਝ ਨਾ ਕੁਝ ਜਿਹੜਾ ਜੀ ਉਹ ਕੱਢ ਦਿੰਦੇ ਆ। ਤਾਂ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਜੀ ਕਿਸਾਨ ਹਮਾਇਤੀ ਜਿਹੜੇ ਉਹ ਆਪੋ ਆਪਣੇ ਤਰੀਕੇ ਦੇ ਨਾਲ ਜਿਹੜਾ ਜੀ ਇਹਨਾਂ ਦੀ ਹਮਾਇਤ ਕਰ ਸਕਦੇ ਆ। ਹਮਾਇਤ ਕਰਨ ਦਾ ਇਹੀ ਇੱਕ ਤਰੀਕਾ ਹੈ ਜੀ ਕਿ 4 ਅੱਖਰ ਆਪਣੇ ਵੱਲੋਂ ਜ਼ਰੂਰ ਜਿਹੜਾ ਜੀ ਉਹ ਲਿਖਣੇ ਔਰ ਹਾਂ ਦਾ ਨਾਰਾ ਇਸ ਅੰਨਦਾਤੇ ਦੇ ਵਾਸਤੇ ਜ਼ਰੂਰ ਮਾਰਨਾ, ਜਿਹੜਾ ਮਜਬੂਰ ਹੋ ਕੇ 2 ਮਹੀਨਿਆਂ ਤੋਂ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਸੰਘਰਸ਼ ਕਰ ਰਿਹਾ। ਮੈਂ ਫੇਰ ਕਹੂੰਗਾ ਕਿ ਇੰਨਾ ਲੰਮਾ ਸੰਘਰਸ਼ ਜਿਹੜਾ ਜੀ ਉਹ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ, ਪਰ ਕਿਸਾਨਾਂ ਨੇ ਨੱਕ ਦੇ ਵਿੱਚ ਦਮ ਤਾਂ ਜਿਹੜਾ ਜੀ ਉਹ ਸਿਆਸੀ ਪਾਰਟੀਆਂ ਦੇ ਕਰ ਦਿੱਤਾ, ਸਾਰੀਆਂ ਦੇ ਕਰ ਦਿੱਤਾ। ਇਹ ਨਹੀਂ ਹੈ ਕਿ ਇੱਕ ਪਾਰਟੀ ਦੇ ਕਰ ਦਿੱਤਾ, ਸਾਰੀਆਂ ਦੇ ਜਿਹੜਾ ਜੀ ਉਹ ਕਰ ਦਿੱਤਾ। ਜੇ ਕਿਤੇ ਕਿਸਾਨਾਂ ਦੀ ਇਹ ਇਕਜੁੱਟਤਾ ਰਹੇ ਤਾਂ ਬਿਨਾਂ ਕਿਸੇ ਸ਼ੱਕ ਦੇ ਪੰਜਾਬ ਜਿਹੜਾ ਹੈ ਜੀ ਉਹ ਬਚ ਸਕਦਾ, ਕਈ ਚੀਜ਼ਾਂ ਤੋਂ ਬਚ ਸਕਦਾ। ਪਹਿਲੀ ਤਾਂ ਗੱਲ ਖੁਦਕੁਸ਼ੀਆਂ ਤੋਂ ਬਚ ਸਕਦਾ, ਉਹ ਆਪਣੇ ਭਵਿੱਖ ਜਿਹੜਾ ਜੀ ਉਹ ਤੈਅ ਕਰਨ ਵੱਲ ਨੂੰ ਵੀ ਵੱਧ ਸਕਦਾ ਜੇ ਇਸੇ ਤਰੀਕੇ ਦੇ ਨਾਲ ਇਹ ਏਕਤਾ ਰਹੇ, ਜਿਹਦੇ ਵਿੱਚ ਥੋੜਾ ਜਿਹਾ ਲੱਗਿਆ ਹੋਇਆ। ਜੀ 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 ਬਿਲਕੁਲ, ਜੇ ਲੋਕ ਸਮਝ ਜਾਣ ਇਹਨਾਂ ਨੂੰ, ਪੋਲੀਟੀਸ਼ੀਅਨਾਂ ਨੂੰ ਇਹ ਕੀ ਕਰਦੇ ਆ ਤੇ ਕੁਛ ਤਾਂ ਕੁਛ ਕਰ ਸਕਦੇ ਆ। ਅੱਗੇ ਪਟਿਆਲਾ ਤੇ ਬਾਦਲ ਪਿੰਡਾਂ ਦੇ ਵਿੱਚ ਜੋ ਮੋਰਚੇ ਲੱਗੇ ਆ ਉਹਨਾਂ ਦੇ ਵਿੱਚ ਲੋਕ ਆਪ ਮੁਹਾਰੇ ਪਹੁੰਚਣ ਲੱਗੇ। 2 ਬਹੁਤ ਵੱਡੇ ਮੋਰਚੇ ਇਹ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਉਹ 2 ਥਾਵਾਂ ਦੇ ਉੱਤੇ ਲੱਗੇ ਆ। ਤਾਂ ਬਾਦਲ ਪਿੰਡ ਦੇ ਵਿੱਚ ਬਾਦਲਾਂ ਦੇ ਘਰ ਦੇ ਨੇੜੇ ਔਰ ਉਹਦੇ ਵਿੱਚ ਪੀਲੀਆਂ ਚੁੰਨੀਆਂ ਲੈ ਕੇ ਔਰਤਾਂ ਦੀ ਬਹੁਤ ਵੱਡੀ ਗਿਣਤੀ ਜਿਹੜੀ ਸੀ ਉਹ ਸ਼ਾਮਲ ਹੋਈ ਔਰ ਔਰਤਾਂ ਜਿਹੜੀਆਂ ਸੀਗੀਆਂ ਜੀ ਉਹਨਾਂ ਨੇ ਇਹਨਾਂ ਬਿੱਲਾਂ ਦੇ ਖਿਲਾਫ ਇਹਨੂੰ ਕਿਸਾਨਾਂ ਦੀ ਮੌਤ ਦੇ ਵਾਰੰਟ ਜਿਹੜੇ ਸੀ ਉਹ ਕਰਾਰ ਦਿੱਤਾ। ਬਹੁਤ ਘੱਟ ਹੁੰਦਾ, ਮੈਂ ਜਦੋਂ ਮਨਜੀਤ ਸਿੰਘ ਧਲੇਰ ਹੋਰਾਂ ਦੀ ਰਿਹਾਈ ਦੇ ਵਾਸਤੇ ਮੋਰਚਾ ਲੱਗਿਆ ਸੀ, ਉਸ ਮੋਰਚੇ ਦੇ ਉੱਤੇ ਮੈਂ ਕੰਟੀਨਿਊਸ ਜਿਹੜਾ ਜੀ ਉਹ ਜਾਂਦਾ ਰਿਹਾ। ਉਹਨਾਂ ਦਿਨਾਂ ਦੇ ਦੌਰਾਨ ਬੀਬੀਆਂ ਦਾ ਇਕੱਠ ਬਹੁਤ ਵੱਡਾ ਜਿਹੜਾ ਜੀ ਉਹ ਸੀਗਾ। ਇਹ ਸੈਕਿੰਡ ਟਾਈਮ ਆ ਬੜੇ ਸਾਰੇ ਸਾਲਾਂ ਤੋਂ ਬਾਅਦ ਕਿ ਕਿਸਾਨਾਂ ਦੇ ਘਰੋਂ ਔਰਤਾਂ, ਉਹਨਾਂ ਦੀਆਂ ਪਤਨੀਆਂ, ਮਾਵਾਂ, ਉਹਨਾਂ ਦੀਆਂ ਭੈਣਾਂ ਜਿਹੜੀਆਂ ਉਹ ਇਸ ਮੋਰਚੇ ਦੇ ਵਿੱਚ ਨਿਕਲੀਆਂ ਨੇ। ਬਹੁਤ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੇ ਬਾਹਰ ਨਿਕਲ ਕੇ ਇਹ ਜਿਹੜਾ ਦੱਸ ਦਿੱਤਾ ਕਿ ਉਹ ਵੀ ਇਸ ਮੋਰਚੇ ਦੇ ਵਿੱਚ ਕੰਧ ਬਣ ਕੇ ਜਿਹੜਾ ਜੀ ਉਹ ਖੜੀਆਂ ਨੇ ਔਰ ਇੰਨੇ ਆਕਾਸ਼ ਗੁੰਜਾਊ ਜਿਹੜੇ ਜੀ ਉਹ ਨਾਅਰੇ ਕੱਲ ਬਾਦਲ ਪਿੰਡ ਦੇ ਵਿੱਚ ਲਗਾਤਾਰ ਜਿਹੜਾ ਜੀ ਉਹ ਲੱਗਦੇ ਰਹੇ, ਜਿਹੜੇ ਕਿ ਕਿਸੇ ਵੀ ਤਰ੍ਹਾਂ ਦੇ ਭਵਿੱਖ ਦੀ ਜਿਹੜੀ ਰਾਜਨੀਤੀ ਆ ਉਹਦੇ ਵੱਲ ਨੂੰ ਵੀ ਸੰਕੇਤ ਜਿਹੜਾ ਜੀ ਉਹ ਜ਼ਰੂਰ ਕਰ ਰਹੇ ਸੀ। ਇਹ ਨਾਅਰੇ ਸੀਗੇ, ਇਹ ਲੋਕਾਂ ਦੀ ਸ਼ਮੂਲੀਅਤ ਸੀ। ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਪਿਆ, ਨਹੀਂ ਤਾਂ ਅਦਰਵਾਈਜ਼ ਤੁਸੀਂ ਇਹ ਕਹਿ ਲਓ ਕਿ ਕੌਣ ਪੁੱਛਦਾ ਕਿੱਥੇ ਇਹਨਾਂ ਨੇ ਮਿਨਿਸਟਰੀ ਵਗੈਰਾ ਜਿਹੜੀ ਉਹ ਚੱਲਣੀ ਸੀ। ਆਪ ਮੁਹਾਰੇ ਲੋਕ ਆਪਣੇ ਵਹੀਕਲ ਦੇ ਉੱਤੇ ਇਹਨਾਂ ਮੋਰਚਿਆਂ 'ਚ ਪਹੁੰਚ ਰਹੇ ਆ, ਨਾ ਸਿਰਫ ਬਾਦਲ ਬਲਕਿ ਪਟਿਆਲੇ ਦੇ ਵਿੱਚ ਵੀ। ਇੱਥੇ ਪੂਟਾ ਗਰਾਊਂਡ ਦੇ ਵਿੱਚ ਇਹ ਮੋਰਚਾ ਲੱਗਿਆ ਹੈ। ਜਿੱਥੇ ਇਹ ਮੋਰਚਾ ਲੱਗਿਆ ਇਹ ਮਿੰਨੀ ਸੈਕਟਰੀਏਟ ਤੋਂ ਥੋੜਾ ਜਿਹਾ ਦੂਰ ਹੈ। ਥਾਪਰ ਕਾਲਜ ਤੱਕ ਉਹ ਦੂਖ ਨਿਵਾਰਨ ਗੁਰਦੁਆਰੇ ਤੋਂ ਲੈ ਕੇ ਚੁਫੇਰੇ ਕਿਸਾਨ ਹੀ ਕਿਸਾਨ ਦਿੰਦੇ ਆ ਔਰ ਉਹਨਾਂ ਦੇ ਹਮਾਇਤੀ ਜਿਹੜੇ ਜੀ ਉਹ ਦਿੰਦੇ ਆ।
ਅੱਛਾ, ਇਹਦੇ ਵਿੱਚ ਇਹ ਨਹੀਂ ਹੈ ਕਿ ਇੱਕ ਵਰਗ ਹੈ ਸਿਰਫ ਕਿਸਾਨਾਂ ਦਾ, ਇਹਦੇ ਵਿੱਚ ਦੁਕਾਨਦਾਰ ਆ ਕੇ ਬੈਠੇ ਨੇ, ਇਹਨਾਂ ਮੋਰਚਿਆਂ ਦੇ ਵਿੱਚ ਆੜ੍ਹਤੀਏ ਆ ਕੇ ਬੈਠੇ ਨੇ। ਚੰਗੇ ਇੱਕ ਜਿਹੜਾ ਦੀ ਉਹ ਸ਼ਗਨ ਇਹ ਆ ਕਿ ਕੱਲ ਇਹਨਾਂ ਮੋਰਚਿਆਂ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਨੌਜਵਾਨਾਂ ਦੀ ਗਿਣਤੀ ਵੀ ਜਿਹੜੀ ਆ ਉਹ ਵਧੀ, ਜਿਹੜੇ ਪਹਿਲਾਂ ਨਹੀਂ ਆਏ। ਇਹ ਕਿਹਾ ਜਾਂਦਾ ਕਿ ਉਹਨਾਂ ਦੇ ਮਾਪੇ ਡਰਦੇ ਆ ਜੀ ਕਿ ਉਹਨਾਂ ਦੇ ਉੱਤੇ ਪਰਚਾ ਦਰਜ ਹੋ ਜਾਊਗਾ, ਔਰ ਬਹੁਤੀ ਜਿਹੜੀ ਵੱਡੀ ਗਿਣਤੀ ਆ ਉਹ ਬਜ਼ੁਰਗਾਂ ਦੀ ਹੈ। ਪਰ ਕੱਲ ਜਿਹੜਾ ਦੀ ਇੰਨਾ ਕੁ ਜ਼ਰੂਰ ਦੱਸਿਆ ਕਿ ਜਿਹੜੇ ਨੌਜਵਾਨ ਸੀਗੇ ਉਹਨਾਂ ਦੀ ਵੀ ਵੱਡੀ ਇੱਕ ਗਿਣਤੀ ਇਹਨਾਂ ਮੋਰਚਿਆਂ ਦੇ ਵਿੱਚ ਜਿਹੜੀ ਉਹ ਦਿਸੀ, ਜਿਹੜੀ ਕਿ ਇੱਕ ਸੰਕੇਤ ਇਸ ਪਾਸੇ ਵੱਲ ਨੂੰ ਜਿਹੜਾ ਦੀ ਉਹ ਜ਼ਰੂਰ ਕਰ ਰਹੀ ਹੈ ਕਿਤੇ ਨਾ ਕਿਤੇ ਕਿ ਪੰਜਾਬ ਫੇਰ ਉੱਠਿਆ ਜੀ। ਦੇਖੋ ਇਹਨਾਂ ਦੇ ਵਿੱਚੋਂ ਕੀ ਨਿਕਲਦਾ ਉਹ ਬਾਅਦ ਵਾਲੀ ਗੱਲ ਹੈ। ਬਹੁਤ ਸਾਰੇ ਲੋਕ ਕਹਿੰਦੇ ਆ ਕੁਝ ਨਹੀਂ ਹੋਣਾ, ਜਿਹੜੇ ਉਹ ਸੋਸ਼ਲ ਮੀਡੀਆ ਤੇ ਬੈਠੇ ਨਾ ਉਹਨਾਂ ਨੇ ਇੱਕ ਪੈਕਟ ਵਰਡ ਜਿਹੜਾ ਜੀ ਉਹ ਰੱਖਿਆ ਹੋਇਆ ਵੀ ਕੁਝ ਨਹੀਂ ਹੋਣਾ। ਆਈ ਥਿੰਕ ਜਿਉਂਦੇ ਹੋਣ ਦਾ ਸਬੂਤ ਦੇਣਾ ਉਹ ਸਭ ਤੋਂ ਵੱਡੀ ਗੱਲ ਹੁੰਦੀ ਹੈ, ਔਰ ਜਿਉਂਦੇ ਹੋਣ ਦਾ ਸਬੂਤ ਇਸ ਤਰ੍ਹਾਂ ਹੀ ਦਿੱਤਾ ਜਾ ਸਕਦਾ ਹੈ ਕਿ ਸਾਡੇ ਵਿੱਚੋਂ ਸਾਰਾ ਕੁਝ ਮਰ ਮੁੱਕ ਨਹੀਂ ਗਿਆ, ਅਸੀਂ ਜਿਉਂਦੇ ਹਾਂ ਤੇ ਸੰਘਰਸ਼ ਕਰ ਸਕਦੇ ਹਾਂ, ਜਿੱਡਾ ਵੱਡਾ ਮਰਜ਼ੀ ਹੋਵੇ ਸੰਘਰਸ਼ ਜਿਹੜਾ ਦੀ ਉਹ ਕਰ ਸਕਦੇ ਹਾਂ। ਇਹ ਅਸਲ ਦੇ ਵਿੱਚ ਜਿਉਂਦੇ ਰਹਿਣ ਦਾ ਜਿਹੜਾ ਜੀ ਉਹ ਸਬੂਤ ਆ। ਮੈਂ ਪਹਿਲਾਂ ਵੀ ਕਿਹਾ, ਦੁਬਾਰਾ ਫੇਰ ਕਹੂੰਗਾ ਜੀ ਕਿ ਕਿਤੇ ਨਾ ਕਿਤੇ ਜਿਹੜੇ ਖੁਦਕੁਸ਼ੀਆਂ ਕਰ ਰਹੇ ਕਿਸਾਨ ਹੈ ਉਹਨਾਂ ਨੂੰ ਬਹੁਤ ਵੱਡਾ ਹੁਲਾਰਾ ਇਹ ਜਿਹੜਾ ਸੰਘਰਸ਼ ਹੈ ਉਹ ਦੇਊਗਾ ਜੀ। ਵੀ ਐਵੇਂ ਅਜਾਈ ਮਰਨ ਦੇ ਨਾਲੋਂ ਸੰਘਰਸ਼ ਕਿਉਂ ਨਾ ਜਿਹੜਾ ਦੀ ਉਹ ਕੀਤਾ ਜਾਵੇ। ਅੱਜ ਤੁਸੀਂ ਇੱਕ ਸਿਆਸੀ ਪਾਰਟੀ ਦੇ ਗਲ ਦੇ ਵਿੱਚ ਅੰਗੂਠਾ ਦੇ ਕੇ ਉਹਨੂੰ ਮਜਬੂਰ ਕਰਤਾ ਕਿ ਅਸੀਂ ਤੁਹਾਨੂੰ ਗਲਤ ਫੈਸਲੇ ਨਹੀਂ ਜਿਹੜਾ ਦੀ ਉਹ ਲੈਣ ਦੇਣੇ, ਤੇ ਇਹ ਜਿਹੜਾ ਸੰਘਰਸ਼ ਹੈ ਜੀ ਇਹ ਰੰਗ ਲਿਆਊਗਾ ਕਿਤੇ ਨਾ ਕਿਤੇ, ਔਰ ਕੇਂਦਰ ਦੀ ਸਰਕਾਰ ਦੇ ਗਲ ਵੀ ਅੰਗੂਠਾ ਜਿਹੜਾ ਦੀ ਉਹ ਆਊਗਾ। ਤੁਸੀਂ ਇਹ ਜਿਹੜਾ ਦੀ ਉਹ ਯਾਦ ਰੱਖਣਾ, ਅੱਜ ਆਵੇ, ਮਹੀਨਿਆਂ ਨੂੰ ਆਵੇ, ਸਾਲ ਨੂੰ ਆਵੇ, ਜੇ ਕਿਸਾਨ ਇਕੱਠੇ ਰਹਿੰਦੇ ਆ ਗਲ ਚ ਅੰਗੂਠਾ ਤਾਂ ਜਿਹੜਾ ਦੀ ਉਹ ਦੇ ਦੇਣੇ। ਬਿਲਕੁਲ ਜੀ, ਸਾਰਿਆਂ ਨੂੰ ਇਕਜੁੱਟ ਹੋਣਾ ਦੀ ਬਹੁਤ ਜ਼ਰੂਰਤ ਆ। ਅੱਗੇ ਕਰਦੇ ਹਾਂ ਪੰਜਾਬ ਸਰਕਾਰ ਦੀ ਗੱਲ, ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਛੋਟ। ਦੇਖੋ, ਜਦੋਂ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਆਮਦ ਹੁੰਦੀ ਆ ਪੰਜਾਬ 'ਚ ਤੇ ਉਦੋਂ 2002 ਤੋਂ ਲੈ ਕੇ 7 ਤੱਕ ਜਿਹੜੀ ਕਪਤਾਨ ਸਾਹਿਬ ਦੀ ਸਰਕਾਰ ਸੀ ਉਹਨਾਂ ਨੇ ਇਹ ਸ਼ੁਰੂ ਕੀਤਾ ਸੀਗਾ। ਜਲੰਧਰ ਦੇ ਵਿੱਚ ਲੱਡੂਆਂ ਵਾਲੀ ਯੂਨੀਵਰਸਿਟੀ ਜਿਹੜੀ ਸੀ ਉਹ ਸ਼ੁਰੂਆਤ ਉੱਥੋਂ ਹੋਈ ਸੀਗੀ, ਔਰ ਐਸੀ ਸ਼ੁਰੂਆਤ ਹੋਈ ਪੰਜਾਬ ਦੇ ਵਿੱਚ ਖੁੰਬਾਂ ਵਾਂਗੂ ਪ੍ਰਾਈਵੇਟ ਯੂਨੀਵਰਸਿਟੀਜ਼ ਆ ਗਈਆਂ। ਯੂਨੀਵਰਸਿਟੀਜ਼ ਦੀ ਐਜੂਕੇਸ਼ਨ ਤੱਕ ਜਾਣ ਵਾਲੇ ਲੋਕ ਇਹ ਗੱਲ ਜ਼ਰੂਰ ਸਮਝਣਗੇ ਕਿ ਯੂਨੀਵਰਸਿਟੀ ਦੇ ਵਿੱਚ ਪੜ੍ਹਨਾ ਉਹਦਾ ਇੱਕ ਤੁਸੀਂ ਕਹਿ ਲਓ ਕਿ ਇੱਕ ਡਿਫਰੈਂਟ ਫਲੇਵਰ ਜਿਹੜਾ ਜੀ ਉਹ ਹੁੰਦਾ ਸੀ। ਯੂਨੀਵਰਸਿਟੀ ਤੱਕ ਜਾਣਾ, ਯੂਨੀਵਰਸਿਟੀ ਦੀ ਜਿਹੜੀ ਲਾਈਫ ਹੈ, ਇਹਨਾਂ ਪ੍ਰਾਈਵੇਟ ਯੂਨੀਵਰਸਿਟੀਜ਼ ਨੇ ਉਹ ਫਲੇਵਰ ਜਿਹੜਾ ਸੀ ਨਾ ਉਹ ਖਤਮ ਕਰ ਦਿੱਤਾ ਕਿਤੇ ਨਾ ਕਿਤੇ, ਕਿਉਂਕਿ ਇਹ ਹੈਗੀਆਂ ਸਰਟੀਫਿਕੇਟਾਂ ਵਾਲੀਆਂ ਯੂਨੀਵਰਸਿਟੀਜ਼। ਜਿੱਥੇ ਪਹਿਲਾਂ ਯੂਨੀਵਰਸਿਟੀਜ਼ ਹੁੰਦੀਆਂ ਸੀ ਉਹਨਾਂ ਦੇ ਵਿੱਚ ਜ਼ਿੰਦਗੀ ਦੇ ਤਲਖ ਤਜਰਬੇ, ਉੱਥੋਂ ਲੀਡਰਸ਼ਿਪ ਪੈਦਾ ਹੁੰਦੀ ਸੀ, ਰੜ ਕੇ ਬੰਦਾ ਜਿਹੜਾ ਦੀ ਉਹ ਯੂਨੀਵਰਸਿਟੀ ਚੋਂ ਨਿਕਲਦਾ ਸੀ। ਇੱਥੇ ਕੋਈ ਰੜਨ ਰੋਣ ਵਾਲੀ ਤਾਂ ਗੱਲ ਜਿਹੜੀ ਦੀ ਉਹ ਰਹੀ ਨਹੀਂ। ਇਹ ਤਾਂ ਉਦੋਂ ਮੈਨੂੰ ਯਾਦ ਹੈ ਕਿ ਇੱਕ ਸੁਰਖੀ ਲੱਗੀ ਸੀਗੀ, ਉਹ ਮੈਨੂੰ ਕਦੀ ਨਹੀਂ ਭੁੱਲਦੀ, ਜਦੋਂ ਇਹ ਲੱਡੂਆਂ ਵਾਲੀ ਯੂਨੀਵਰਸਿਟੀ ਜਿਹੜੀ ਦੀ ਉਹ ਬਣੀ ਹੈ, ਚੰਡੀਗੜ੍ਹ ਦਾ ਵੱਡਾ ਅਦਾਰਾ ਅਖਬਾਰਾਂ ਦਾ, ਉਹਨੇ ਇਹ ਸੁਰਖੀ ਲਾਈ ਸੀ ਹਲਵਾਈਆਂ ਦੀ ਵਿੱਦਿਅਕ ਹੱਟੀ। ਉਹ ਇਸ ਕਰਕੇ ਨਹੀਂ ਭੁੱਲਦੀ ਵੀ ਉਹ ਸਹੀ ਸੀ, ਜਿਹੜਾ ਇਹ ਵਿੱਦਿਅਕ ਹੱਟੀਆਂ ਜਿਹੜੀਆਂ ਦੀ ਉਹ ਖੁੱਲ੍ਹ ਗਈਆਂ। ਹੁਣ ਸਮਝ ਨਹੀਂ ਆਉਂਦੀ ਵੀ ਇਹ ਜਿਹੜੀਆਂ ਯੂਨੀਵਰਸਿਟੀਜ਼ ਜਿਨ੍ਹਾਂ ਦੇ ਵਿੱਚ ਕਬੂਤਰ ਬੋਲਣ ਲੱਗੇ ਆ, ਕੁਛ ਇੱਕ ਯੂਨੀਵਰਸਿਟੀਜ਼ ਨੂੰ ਛੱਡ ਕੇ ਬਹੁਤੇ ਥਾਵਾਂ ਦੇ ਉੱਤੇ B.Ed ਕਾਲਜ ਵਗੈਰਾ ਬੰਦ ਹੋ ਗਏ, ਉੱਥੇ ਜਾਂਦਾ ਨਹੀਂ। ਮੈਡੀਕਲ ਕਾਲਜ ਤੇਜ਼ੀ ਦੇ ਨਾਲ ਬੰਦ ਹੋ ਰਹੇ ਆ। ਯੂਨੀਵਰਸਿਟੀਜ਼ ਵੱਲ ਨੂੰ ਕੋਈ ਜਿਹੜਾ ਦੀ ਉਹ ਜਾ ਨਹੀਂ ਰਿਹਾ। ਕਾਂ ਬੋਲਣ ਲੱਗੇ ਇੱਥੇ, ਵੱਡੀਆਂ ਵੱਡੀਆਂ ਦਿਓ ਕੱਦ ਬਿਲਡਿੰਗਾਂ ਬਣਾ ਲਈਆਂ। ਕਿਸੇ ਨੂੰ ਇਹ ਥੋੜ੍ਹੀ ਪਤਾ ਸੀਗਾ ਕਿ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਖੁੱਲ੍ਹ ਜਾਣੇ ਆ। ਨਿਆਣਿਆਂ ਨੇ ਇੱਥੋਂ ਕਰਪਸ਼ਨ ਤੋਂ ਡਰਦਿਆਂ ਉਹਨਾਂ ਮੁਲਕਾਂ ਨੂੰ ਮੂੰਹ ਕਰ ਲੈਣਾ। ਹੁਣ ਇਹਦੇ ਵਿੱਚ ਪੰਜਾਬ ਪ੍ਰਾਈਵੇਟ ਯੂਨੀਵਰਸਿਟੀ ਪਾਲਿਸੀ 2010 ਜਿਹੜਾ ਉਹਦੇ ਵਿੱਚ ਨਵੀਆਂ ਸੋਧਾਂ ਕਰਕੇ ਪ੍ਰਾਈਵੇਟ ਯੂਨੀਵਰਸਿਟੀਆਂ ਲਈ ਰਾਹ ਹੋਰ ਸੌਖਾ ਕਰਤਾ। ਸੱਤਿਆਨਾਸ਼ ਕਰ ਦੇਣਗੇ ਜਿਹੜੀਆਂ ਮਾੜੀਆਂ ਮੋਟੀਆਂ ਅੱਜ ਜਿਉਂਦੀਆਂ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ। ਪੰਜਾਬ 'ਚ 4 ਹੋਰ ਨਵੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਤਜਵੀਜ਼ ਪੰਜਾਬ ਸਰਕਾਰ ਦੇ ਕੋਲੇ ਵਿਚਾਰ ਅਧੀਨ ਹੈ, ਔਰ ਇਸ ਪਾਲਿਸੀ ਦੇ ਤਹਿਤ 14 ਯੂਨੀਵਰਸਿਟੀਆਂ ਸਥਾਪਿਤ ਹੋ ਚੁੱਕੀਆਂ ਨੇ। ਦੇਖਿਆ ਗਿਆ ਕਿ ਯੂਨੀਵਰਸਿਟੀਆਂ ਦੀ ਉਸਾਰੀ ਖੇਤਰ ਦੀ ਸ਼ਰਤ ਜਿਹੜੀ ਹੈ 50,000 ਵਰਗ ਮੀਟਰ ਸੀ, ਉਹ ਤੋਂ ਘਟਾ ਕੇ 30,000 ਵਰਗ ਮੀਟਰ ਕਰਤੀ, ਔਰ ਯੂਨੀਵਰਸਿਟੀਆਂ ਲਈ ਇਹ ਸ਼ਰਤ 20,000 ਵਰਗ ਮੀਟਰ ਤੋਂ ਘਟਾ ਕੇ 15,000 ਵਰਗ ਮੀਟਰ ਕੀਤੇ ਜਾਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਉਚੇਰੀ ਜਿਹੜੀ ਸਿੱਖਿਆ ਵਿਭਾਗ ਦੇ ਵੱਲੋਂ ਇਹ ਸਿਫਾਰਸ਼ਾਂ ਦੇ ਅਨੁਸਾਰ ਜਿਹੜਾ ਜੀ ਉਹ ਫੈਸਲਾ ਲਿਆ ਗਿਆ। ਸਭ ਨੂੰ ਪਤਾ ਹੈ ਯੂਨੀਵਰਸਿਟੀਆਂ ਕਿਹਨਾਂ ਦੀਆਂ ਨੇ। ਉਦੋਂ ਜਦੋਂ ਉਸ ਟਾਈਮ ਦੇ ਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਨ, ਜਦੋਂ ਪਹਿਲੀ ਯੂਨੀਵਰਸਿਟੀ ਬਣੀ ਆ ਬੀਰ ਦਵਿੰਦਰ ਸਿੰਘ ਹੋਣੀ, ਉਹਨਾਂ ਨੇ ਵਿਰੋਧ ਕੀਤਾ ਸੀ। 2 ਦਿਨ ਵਿਰੋਧ ਕਰਕੇ ਹਟ ਗਏ ਤੇ ਉਦੋਂ ਇੱਕ ਸੁਰਖੀ ਲੱਗੀ ਸੀ ਵੀ ਲੱਗਦਾ ਮਠਿਆਈ ਦਾ ਡੱਬਾ ਪਹੁੰਚ ਗਿਆ। ਤੋ ਇਹ ਜਿਹੜੇ ਮਠਿਆਈ ਦੇ ਡੱਬੇ ਨੇ ਜਿਵੇਂ ਉਹ ਪਹੁੰਚ ਜਾਂਦੇ ਨੇ, ਇਹਨਾਂ ਦੇ ਮਠਿਆਈ ਤਾਂ ਹੁੰਦੀ ਨਹੀਂ ਉਹਨਾਂ ਦੇ ਵਿੱਚ, ਫਿਰ ਉਸ ਹਿਸਾਬ ਦੇ ਨਾਲ ਪਾਲਿਸੀਜ਼ ਬਣਦੀਆਂ ਨੇ। ਹਾਂ, ਇੱਕ ਹੋਰ ਹੈਰਾਨੀਜਨਕ ਫੈਸਲਾ ਜਿਹੜਾ ਕੱਲ੍ਹ ਪੰਜਾਬ ਦੀ ਸਰਕਾਰ ਨੇ ਕੀਤਾ, ਉਹ ਇਹ ਕੀਤਾ ਕਿ ਪੰਜਾਬ ਦੇ ਵਿੱਚ ਜਿਹੜੇ ਰਾਧਾ ਸੁਆਮੀ ਡੇਰੇ ਨੇ, ਭਵਿੱਖ ਦੇ ਵਿੱਚ ਜਦੋਂ ਉਹਨਾਂ ਨੇ ਇਹ ਭਵਨ ਬਣਾਉਣੇ ਆ ਕਿਤੇ ਵੀ,
ਉੱਥੇ ਜਿਹੜੀ CLU ਹੈ, ਚੇਂਜ ਆਫ ਲੈਂਡ ਯੂਜ਼, ਉਹਦੀ ਫੀਸ ਜਿਹੜੀ ਆ, ਪ੍ਰਵਾਨਗੀ ਫੀਸ, ਸਮਾਜਿਕ ਬੁਨਿਆਦੀ ਢਾਂਚਾ ਫੰਡ, ਇਮਾਰਤ ਪੜਤਾਲ ਫੀਸ ਸਭ ਤੋਂ ਛੋਟ ਜਿਹੜੀ ਜੀ ਉਹ ਦੇ ਦਿੱਤੀ ਗਈ ਹੈ। ਰਾਧਾ ਸਵਾਮੀ ਸਤਸੰਗ ਵਾਲਿਆਂ ਨੇ 12 ਕਰੋੜ 18 ਲੱਖ ਰੁਪਏ ਦਾ ਵਿੱਤੀ ਬੋਝ ਸੀ, ਇਹਦੀ ਗੱਲ ਕੀਤੀ ਸੀ, ਉਹ ਮਾਫ ਕਰਤੇ। ਜੀ ਜੀ ਜੀ, ਦੇਖੋ ਕਿਸਾਨਾਂ ਦਾ ਪੈਸਾ ਨਹੀਂ ਉਹ ਹੁੰਦਾ ਹੈਗਾ, ਇੱਧਰ ਨੂੰ ਡੇਰਿਆਂ ਵੱਲ ਨੂੰ ਬਹੁਤ ਝੁਕਾਅ ਹੈਗੇ ਆ ਇਹਨਾਂ ਦੇ। ਤੇ ਅੱਗੇ ਕੇਂਦਰ ਦੇ ਸਰਕਾਰ ਆ ਜਿਹੜੀ, ਉਸ ਨੂੰ ਡਿਜੀਟਲ ਮੀਡੀਆ ਤੋਂ ਬੜਾ ਡਰ ਲੱਗ ਰਿਹਾ, ਸ਼ਿਕੰਜਾ ਕੱਸਣ ਦੀਆਂ ਤਿਆਰੀਆਂ। ਦੇਖੋ ਜਿਹੜਾ ਇਹ ਡਿਜੀਟਲ ਮੀਡੀਆ ਹੈ ਜੀ, ਉੱਥੋਂ ਡਰ ਤਾਂ ਕਰਕੇ ਲੱਗ ਰਿਹਾ ਕਿ ਉਹ ਕਈ ਵਾਰੀ ਭੂਤ ਸਤਾਉਂਦਾ ਨਾ, ਡਿਸਲਾਈਕ ਦਾ ਭੂਤ ਸਤਾ ਰਿਹਾ। ਔਰ ਦੂਜਾ, ਕੱਲ ਪ੍ਰਧਾਨ ਮੰਤਰੀ ਹੋਰਾਂ ਦਾ ਜਨਮ ਦਿਨ ਸੀਗਾ, ਜਨਮ ਦਿਨ ਦੇ ਮੌਕੇ ਦੇ ਉੱਤੇ ਪੂਰਾ ਦਿਨ 3 ਜਿਹੜੇ ਹੈਸ਼ਟੈਗ ਸੀ ਉਹ ਟ੍ਰੈਂਡ ਕਰਦੇ ਰਹੇ। ਜਿਹੜੇ ਬੇਰੁਜ਼ਗਾਰ ਸੀ ਨੌਜਵਾਨ, ਉਹਨਾਂ ਨੇ ਇਹਨੂੰ ਬੇਰੁਜ਼ਗਾਰੀ ਦਿਵਸ ਦੇ ਤੌਰ ਦੇ ਉੱਤੇ ਮਨਾਇਆ। ਬੇਸ਼ੱਕ ਇੱਕ ਹੈਸ਼ਟੈਗ ਜਿਹੜਾ ਸੀਗਾ ਉਹ ਹੈਪੀ ਬਰਥਡੇ ਨਰਿੰਦਰ ਮੋਦੀ ਹੋਰਾਂ ਵਾਲਾ ਵੀ ਚੱਲ ਰਿਹਾ ਸੀ, ਉਹ 4ਥੇ ਨੰਬਰ ਦੇ ਉੱਤੇ ਸੀ। ਪਹਿਲੇ 3 ਨੰਬਰਾਂ ਦੇ ਉੱਤੇ ਹੈਸ਼ਟੈਗ ਜਿਹੜੇ ਵੀ ਉਹ ਟ੍ਰੈਂਡ ਕਰ ਰਹੇ ਸੀ। ਡਿਸਲਾਈਕ ਤੋਂ ਬਾਅਦ ਨੌਜਵਾਨਾਂ ਦੇ ਵੱਲੋਂ ਯੂਨਾਈਟ ਹੋ ਕੇ ਚਲਾਇਆ ਗਿਆ ਇਹ ਫਿਰ ਇੱਕ ਵਾਰੀ ਵੱਡਾ ਹੱਲਾ ਸੀ, ਵੱਡਾ ਹਮਲੇ ਦੇ ਰੂਪ ਦੇ ਵਿੱਚ ਤੁਸੀਂ ਕਹਿ ਲਓ। ਮੇਰੀ ਜਾਤੇ ਜਿੰਨੀ ਮੇਰੀ ਜਾਣਕਾਰੀ ਹੈ, ਸ਼ਾਇਦ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਹੋਊਗਾ ਕਿ ਕਿਸੇ ਮੌਜੂਦਾ ਪ੍ਰਧਾਨ ਮੰਤਰੀ ਦਾ ਜਨਮ ਦਿਨ ਹੋਵੇ ਤੇ ਇੰਨੀ ਆਲੋਚਨਾ ਉਸ ਦਿਨ ਦੇ ਉੱਤੇ ਹੋਈ ਹੋਵੇ, ਔਰ ਇਹ ਡਿਜੀਟਲ ਮੀਡੀਆ ਕਰਕੇ ਹੋਈ ਹੈ। ਹੁਣ ਕੇਂਦਰ ਦੀ ਸਰਕਾਰ ਨੇ ਬਾਕੀ ਤਾਂ ਜਿਹੜਾ ਜੀ ਉਹਨੂੰ ਕਰ ਲਿਆ ਕਾਬੂ, ਜਿਹੜੇ ਗੋਦੀ ਮੀਡੀਆ ਦੇ ਰੂਪ ਦੇ ਵਿੱਚ ਉਹ ਅਜੇ ਵੀ ਕੰਗਨਾ ਰਣੌਤ ਰੀਆ ਉਹੀ ਕਰੀ ਜਾਂਦੇ। ਪੰਜਾਬ ਦੇ ਵਿੱਚ ਐਡਾ ਵੱਡਾ ਸੰਘਰਸ਼ ਖੜਾ ਹੋ ਗਿਆ, ਕਿਸੇ ਨੈਸ਼ਨਲ ਚੈਨਲ ਦੇ ਉੱਤੇ ਉਹਦੀ ਖਬਰ ਹੀ ਨਾ ਹੋਣੀ, ਇਹਨੂੰ ਤੁਸੀਂ ਮੀਡੀਆ ਥੋੜ੍ਹੀ ਕਹੋਗੇ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਸੜਕਾਂ ਤੇ ਬੈਠੇ ਹੋਣ, ਸਣੇ ਔਰਤਾਂ ਸਣੇ ਬੱਚਿਆਂ ਦੇ, ਤੇ ਤੁਹਾਡੇ ਕੋਲ ਕੋਈ ਖਬਰ ਹੀ ਨਾ ਹੋਵੇ, ਇਹਨੂੰ ਤੁਸੀਂ ਮੀਡੀਆ ਕਹੋਗੇ ਜੀ। ਉਹਨੂੰ ਵੰਡ ਲਿਆ ਗਿਆ, ਉਹਨੂੰ ਉਧਰ ਲਾਇਆ। GDP ਦੀ ਕੋਈ ਗੱਲ ਨਹੀਂ ਕਰ ਰਿਹਾ, ਨੌਕਰੀਆਂ ਚਲੇ ਗਈਆਂ ਕਰੋੜਾਂ, ਉਹਦੀ ਕੋਈ ਗੱਲ ਨਹੀਂ ਕਰ ਰਿਹਾ। ਇਹ ਗੱਲ ਕਿੱਥੇ ਹੋ ਰਹੀ ਆ? ਡਿਜੀਟਲ ਮੀਡੀਆ ਤੇ ਹੋ ਰਹੀ ਹੈ। ਹੁਣ ਫਿਰ ਕੇਂਦਰ ਨੂੰ ਇਹ ਲੱਗਦਾ ਕਿ ਜੇ ਸੁਪਰੀਮ ਕੋਰਟ ਮੀਡੀਆ ਰੈਗੂਲੇਸ਼ਨ ਦੇ ਮੁੱਦੇ ਦੇ ਉੱਤੇ ਕੋਈ ਫੈਸਲਾ ਲੈਂਦਾ ਤਾਂ ਕਹਿੰਦੇ ਪਹਿਲਾਂ ਡਿਜੀਟਲ ਮੀਡੀਆ ਦੇ ਬਾਰੇ ਸਟੈਪ ਚੁੱਕਣੇ ਚਾਹੀਦੇ ਆ। ਕੇਂਦਰ ਨੇ ਕਿਹਾ ਕਿ ਡਿਜੀਟਲ ਮੀਡੀਆ ਤੇਜ਼ੀ ਦੇ ਨਾਲ ਲੋਕਾਂ ਦੇ ਵਿਚਕਾਰ ਪਹੁੰਚਦਾ। WhatsApp, Twitter, Facebook ਵਰਗੀਆਂ ਜਿਹੜੀਆਂ ਐਪਸ ਨੇ, ਉਹਦੇ ਕਾਰਨ ਕਿਸੇ ਵੀ ਜਾਣਕਾਰੀ ਦੇ ਵਾਇਰਲ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਹ ਸੈਂਟਰ ਦੀ ਸਰਕਾਰ ਕਹਿ ਰਹੀ ਹੈ। ਔਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਇਹ ਕਿਹਾ ਕਿ ਇਲੈਕਟ੍ਰੋਨਿਕਸ ਤੇ ਪ੍ਰਿੰਟ ਮੀਡੀਆ ਦੇ ਵਾਸਤੇ ਢੁਕਵਾਂ ਖਾਕਾ ਮੌਜੂਦ ਆ, ਉਹਨੂੰ ਤਾਂ ਅਸੀਂ ਕਾਬੂ ਕਰ ਲਾਂਗੇ। ਔਰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਬਕਾਇਆ ਮਾਮਲੇ ਦੇ ਵਿੱਚ ਜਵਾਬੀ ਹਲਫਨਾਮਾ ਦਾਇਰ ਕੀਤਾ ਗਿਆ, ਜਿਹਦੇ ਵਿੱਚ ਸੁਪਰੀਮ ਕੋਰਟ ਜਿਹੜਾ ਉਹ ਸੁਦਰਸ਼ਨ TV ਜਿਹੜਾ ਕਿ ਇੰਨੀ ਨਫ਼ਰਤ ਫੈਲਾ ਰਿਹਾ ਇਸ ਵੇਲੇ, ਉਹਦੇ ਪ੍ਰੋਗਰਾਮ ਦੇ ਜਿਹੜਾ ਖਿਲਾਫ ਉਹਨੇ ਜਿਹੜਾ ਇਹ ਜਵਾਬਨਾਮਾ ਜਿਹੜਾ ਉਹ ਦਾਇਰ ਕੀਤਾ ਸੀਗਾ। ਔਰ ਜਸਟਿਸ DY ਚੰਦਰਚੂੜ ਦੀ ਅਗਵਾਈ ਵਾਲਾ ਜਿਹੜਾ ਇਹ ਬੈਂਚ ਸੀਗਾ ਜੀ, ਉਹਨੇ ਜਿਹੜੀ 2 ਕੜੀਆਂ ਹੋਣੀਆਂ ਨੇ ਚੈਨਲ ਦੀਆਂ, ਉਹਦੇ ਪ੍ਰਸਾਰਣ ਦੇ ਉੱਤੇ ਰੋਕ ਜਿਹੜੀ ਜੀ ਉਹ ਲਾਈ ਸੀ। ਉੱਥੋਂ ਇਹ ਗੱਲ ਜਿਹੜੀ ਉਹ ਤੁਰੀ ਸੀ। ਮਤਲਬ ਖਤਰਾ ਦੇਖੋ ਕਿੱਥੋਂ ਖੜਾ ਕਿ ਇਹਨੂੰ ਕਿਵੇਂ ਕਾਬੂ ਕੀਤਾ ਜਾਵੇ। ਹੁਣ Facebook ਦੇ ਵਿੱਚ ਤਾਂ ਸਭ ਨੂੰ ਪਤਾ ਹੈ ਕਿ ਕਿਹਦਾ ਪੈ ਗਿਆ ਕਿੰਨਾ ਹਿੱਸਾ, ਬਾਕੀ ਇਹਦੇ ਕਾਬੂ ਨਹੀਂ ਜਿਹੜਾ ਜੀ ਉਹ ਆ ਰਹੇ। ਇਸ ਕਰਕੇ ਹੁਣ ਸੁਪਰੀਮ ਕੋਰਟ ਦਾ ਸਹਾਰਾ ਲਿਆ ਜਾਊਗਾ ਵੀ ਇਹਨਾਂ ਦੇ ਉੱਤੇ ਪਾਬੰਦੀ ਲਾਓ। ਹੁਣ ਪਾਬੰਦੀ ਕਿਵੇਂ ਲੱਗਦੀ ਆ, ਜਾਂ ਇਹ ਜਿਹੜੀਆਂ ਬਹੁਤ ਵੱਡੀਆਂ ਕੰਪਨੀਆਂ ਨੇ, ਖਾਸ ਤੌਰ ਦੇ ਉੱਤੇ Twitter ਵਰਗੀਆਂ, WhatsApp ਵਰਗੀਆਂ, WhatsApp ਤਾਂ ਕਿਉਂਕਿ ਉਹ ਹੋ ਗਿਆ ਇਹਨਾਂ ਦਾ ਹੀ, Facebook ਵਾਲਿਆਂ ਦਾ ਹੀ, ਉਹਦੇ ਉੱਤੇ ਤਾਂ ਪਹਿਲਾਂ ਵੀ ਲੋਕ ਜਿਹੜੇ ਵੀ ਕਹਿੰਦੇ ਆ ਕਿ ਸਾਰਾ ਡਾਟਾ ਵਗੈਰਾ ਤੁਹਾਡਾ ਚੋਰੀ ਹੋ ਰਿਹਾ। ਬਾਕੀਆਂ ਦੇ ਉੱਤੇ ਜਿਹੜੀ ਵੀ ਉਹ ਪਾਬੰਦੀ ਕਿਵੇਂ ਲੱਗੂਗੀ, ਇਹਦੇ ਤਿਆਰੀ ਤਾਂ ਕੀਤੀ ਜਾ ਰਹੀ ਹੈ ਵੀ ਕੁਛ ਨਾ ਕੁਛ ਇਹਨੂੰ ਕਾਬੂ ਕੀਤਾ ਜੀ। ਤਿਆਰੀਆਂ ਹੋ ਚੁੱਕੀਆਂ ਹੋਣੀਆਂ, ਜਿਹੜੀ ਗੱਲ ਜਿਹੜੀ ਉਹ ਬਾਹਰ ਨਿਕਲੀ ਹੈਗੀ ਆ। ਤੇ ਅੱਗੇ ਮੱਕੀ ਦੀ ਗੱਲ ਕਰੀਏ ਤਾਂ ਮੰਡੀਆਂ ਦੇ ਵਿੱਚ ਰੁਲ ਰਹੀ ਆ। ਦੇਖੋ ਜੋ ਕੁਛ ਆਹ ਬਿੱਲ ਹੁਣ ਆਏ ਨੇ, ਇਹ ਹੀ ਕੁਛ ਹੋਣਾ ਜੀ। ਇਹਦੀ ਇੱਕ ਮਿਸਾਲ ਹੈ, ਕਣਕ ਤੇ ਝੋਨੇ ਦੇ ਗਰੰਟੀ ਚਲੇ ਜਾਣ ਦੇ ਡਰ ਕਰਕੇ ਜੀ ਕੇਂਦਰ ਦੀ ਸਰਕਾਰ ਜਿਹੜੀ ਆ ਉਹਨੇ ਇਹ ਬਿੱਲ ਲੈਣ ਦੇ ਰਾਤ ਪਾਸ ਹੋ ਗਏ, ਸਾਰਾ ਕੁਛ ਜਿਹੜਾ ਜੀ ਹੋ ਗਿਆ। ਕੇਂਦਰ ਸਰਕਾਰ 23 ਫਸਲਾਂ ਦਾ ਜਿਹੜਾ MSP ਆ ਉਹ ਐਲਾਨਦੀ ਆ, ਪਰ ਬਾਕੀ ਕਿਸੇ ਫਸਲ ਦਾ ਪੂਰਾ ਮੁੱਲ ਮਿਲਣ ਦੀ ਕੋਈ ਗਰੰਟੀ ਨਹੀਂ ਗੀ। ਝੋਨੇ ਕਣਕ ਦਾ ਮਿਲ ਜਾਂਦਾ ਜੀ, ਉਹ ਤੋਂ ਭੱਜਣਾ ਚਾਹੁੰਦੀ ਆ। ਮੱਕੀ ਦਾ ਹਾਲ ਤੁਸੀਂ ਵੇਖ ਲਓ। ਕਿਸਾਨਾਂ ਦੇ ਜਿਹੜੇ ਖਦਸ਼ੇ ਆ, ਜਿਹੜੇ ਆਪਾਂ ਲੋਕ ਇੰਨੇ ਦਿਨਾਂ ਦੀ ਗੱਲ ਕਰਦੇ ਆ, ਉਹ ਤੁਹਾਡੇ ਸਾਹਮਣੇ ਅਸਲੀਅਤ ਵਜੋਂ ਆ ਰਹੇ ਆ। ਮੱਕੀ ਦੀ MSP ਜਿਹੜੀ ਆ ਉਹ 1850 ਰੁਪਏ ਹੈ। ਹੁਸ਼ਿਆਰਪੁਰ ਦੀ ਮੰਡੀ ਦੇ ਵਿੱਚ ਇਹ 650 ਤੋਂ ਲੈ ਕੇ 915 ਰੁਪਏ ਪ੍ਰਤੀ ਕੁਇੰਟਲ ਤੱਕ ਹੀ ਜਿਹੜੀ ਵੀ ਉਹ ਵਿਕ ਰਹੀ ਹੈ। ਅੱਧ ਮੁੱਲ ਤੇ ਵੀ ਨਹੀਂ ਜਾ ਰਹੀ, ਅੱਧੇ ਤੇ ਕੋਈ ਨਹੀਂ ਚੁੱਕ ਰਿਹਾ। ਮੱਕੀ ਦੀ ਸਹੀ ਫਸਲ ਜਿਹੜੀ ਹੈ ਜੀ ਉਹਦਾ ਮੁੱਲ ਨਹੀਂ ਮਿਲ ਰਿਹਾ। ਕਿਸਾਨ ਨਿਰਾਸ਼ ਨੇ ਇਸ ਗੱਲ ਨੂੰ ਲੈ ਕੇ। ਜਿਹੜੇ ਖਰੀਦਦਾਰ ਨੇ ਉਹ ਆਪਣੇ ਮਰਜ਼ੀ ਦਾ ਭਾਅ ਲਾ ਰਹੇ ਆ ਜੀ।
ਔਰ ਪਿਛਲੇ ਸਾਲ 2-2.5 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਮੱਕੀ ਵੇਚਣ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਦੀ 1000 ਰੁਪਏ ਕੁਇੰਟਲ ਵੀ ਨਹੀਂ ਜਿਹੜੀ ਜੀ ਉਹ ਪਹੁੰਚ ਰਹੀ। 915 ਮੈਕਸਿਮਮ ਭਾਅ ਜਿਹੜਾ ਜੀ ਹੁਸ਼ਿਆਰਪੁਰ ਦੇ ਵਿੱਚ ਮਿਲਿਆ। ਔਰ ਉਹਨੇ ਇਹ ਕਿਹਾ ਕਿ ਉਹ ਬਹੁਤ ਉਦਾਸ ਹੈ। ਉਹਨੂੰ ਇਹ ਸੀਗਾ ਵੀ ਘੱਟੋ ਘੱਟ ਜਿਹੜਾ ਸਮਰਥਨ ਮੁੱਲ ਦਿੱਤਾ ਹੋਇਆ 1850 ਰੁਪਏ ਜੇ ਉਹੀ ਮਿਲ ਜਾਂਦਾ ਤੇ ਉਹਦੇ ਨਾਲ ਉਹਨੂੰ ਇਉਂ ਲੱਗਦਾ ਕਿ ਮੇਰੀ ਜਿਹੜੀ ਫਸਲ ਆ ਉਹਦਾ ਮੁੱਲ ਮਿਲ ਗਿਆ। ਇਹੀ ਕੁਝ ਜਿਹੜਾ ਜੀ ਬਾਕੀ ਸਾਰੀਆਂ ਫਸਲਾਂ ਦਾ ਜਿਹੜਾ ਉਹ ਹੋਣਾ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਕੀ ਆ, ਇੱਕ ਅੱਧਾ ਸਾਲ ਜਿਹੜੀ ਮੰਨ ਲਓ ਕਣਕ ਦਾ ਰੇਟ ਜੇ 2000 ਹੋਇਆ ਉਹ ਕਹਿਣਗੇ ਜੀ 2200 ਰੁਪਏ 'ਚ ਅਸੀਂ ਚੁੱਕ ਰਹੇ ਹਾਂ। ਅੱਛਾ, ਇਹ ਕੇਂਦਰ ਦੀ ਸਰਕਾਰ ਵਾਲੇ ਕੱਛਾਂ ਵਜਾਉਣਗੇ। ਦੇਖਿਆ, ਅਸੀਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਇਹ ਤਾਂ ਬਹੁਤ ਵਧੀਆ ਹੋ ਗਿਆ ਜੀ। ਉਸ ਤੋਂ ਬਾਅਦ ਆਹ ਹਾਲਾਤ ਬਣ ਗਏ ਜੀ। ਪੰਜਾਬ ਦੀਆਂ ਫਸਲਾਂ ਨੂੰ ਕੋਈ ਮੰਡੀਆਂ ਦੇ ਵਿੱਚੋਂ ਜਿਹੜਾ ਜੀ ਉਹ ਨਹੀਂ ਚੁੱਕੂਗਾ। ਕਿਉਂ ਨਹੀਂ ਜਿਹੜਾ ਜੀ ਉਹ ਚੁੱਕੂਗਾ? ਕਿਉਂਕਿ ਪ੍ਰਾਈਵੇਟ ਪਲੇਅਰ ਜਿਹੜੇ ਜੀ ਉਹ ਆ ਜਾਣੇ ਤੇ ਸਰਕਾਰੀ ਖਰੀਦ ਏਜੰਸੀਆਂ ਜਿਹੜੀਆਂ ਜੀ ਉਹ ਗਾਇਬ ਹੋ ਜਾਣ। ਜੀ ਮੰਦਾ ਹਾਲ ਹੋਣ ਵਾਲਾ। ਤੇ ਅੱਗੇ ਲਾਪਤਾ ਸਰੂਪਾਂ ਦੇ ਮਾਮਲੇ 'ਚ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਹੋਰ ਜਥੇਬੰਦੀਆਂ ਨੇ ਵੀ ਭਾਗ ਲਿਆ। ਦੇਖੋ, ਜਿੱਦਣ ਇਹ ਸ਼ੁਰੂ ਹੋਇਆ ਸੀਗਾ ਰੋਸ ਪ੍ਰਦਰਸ਼ਨ, ਉਦੋਂ ਇੱਕ ਧੜੇ ਦਾ ਸੀਗਾ। ਹੁਣ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਵੱਖ-ਵੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਮੋਰਚਾ ਖੋਲ੍ਹਤਾ। ਸਤਿਕਾਰ ਕਮੇਟੀ ਤੇ ਉਹਦੇ ਨਾਲ ਸੰਬੰਧਿਤ ਕੁਝ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਧਰਨਾ ਵੱਖਰਾ ਲਾਇਆ ਹੋਇਆ। ਦਲ ਖਾਲਸਾ, ਅਕਾਲੀ ਦਲ ਮਾਨ ਦੇ ਸੱਦੇ ਦੇ ਉੱਤੇ ਅਕਾਲ ਤਖ਼ਤ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ। ਅਕਾਲੀ ਦਲ ਡੈਮੋਕ੍ਰੇਟਿਕ, ਯੂਨਾਈਟਿਡ ਅਕਾਲੀ ਦਲ, ਅਖੰਡ ਕੀਰਤਨੀ ਜਥਾ, ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਔਰ ਜਾਗੋ ਪਾਰਟੀ, ਅਕਾਲੀ ਦਲ ਦਿੱਲੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਇਹ ਸਾਰੇ ਇਕੱਠੇ ਹੋਏ ਔਰ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਕਿ ਇੱਕ ਜਿਹੜਾ ਸਰੂਪ ਆ ਉਹਦਾ ਹਿਸਾਬ ਲਿਆ ਜਾਊਗਾ। ਇਹ ਵੀ ਇਹਨਾਂ ਨੇ ਫੈਸਲਾ ਜਿਹੜਾ ਵੀ ਕੀਤਾ ਕਿ ਜਿਹੜੀ ਇਹਨਾਂ ਦੀ ਮੀਟਿੰਗ ਹੋਣ ਜਿਹੜੀ ਜਾ ਰਹੀ ਆ ਅੱਜ, ਜਿਹੜੀ ਅੰਤਰਿਮ ਕਮੇਟੀ ਦੀ ਮੈਂਬਰ ਜਿਹੜੇ ਆ ਉਹਨਾਂ ਨੇ ਖਿਮਾ ਯਾਤਨਾ ਕਰਨੀ ਹੈ ਅਕਾਲ ਤਖ਼ਤ ਤੇ ਪੇਸ਼ ਹੋਣ ਦੇ ਵਾਸਤੇ। ਉਹ ਕਹਿੰਦੇ ਕਿ ਇਸ ਮੌਕੇ ਦੇ ਉੱਤੇ ਜਿਹੜਾ ਜੀ ਉਹਨਾਂ ਨੂੰ ਨੈਤਿਕ ਅਧਿਕਾਰ ਦੇ ਉੱਤੇ ਅਸਤੀਫੇ ਦੇਣੇ ਚਾਹੀਦੇ। ਦੂਜਾ, ਉਹਨਾਂ ਨੇ ਕਿਹਾ ਕਿ 28 ਸਤੰਬਰ ਨੂੰ ਜਿਹੜੀ ਸ਼੍ਰੋਮਣੀ ਕਮੇਟੀ ਦਾ ਬਜਟ ਸਮਾਗਮ ਹੋਣਾ ਉਹਦੇ ਵਿੱਚ ਜਿੰਨੀਆਂ ਇਹ ਜਥੇਬੰਦੀਆਂ ਸ਼ਾਮਲ ਹੋਈਆਂ ਨੇ ਇਹਨਾਂ ਦੇ ਨੁਮਾਇੰਦੇ ਦਰਬਾਰ ਸਾਹਿਬ ਸਮੂਹ ਦੇ ਚਾਰੇ ਗੇਟਾਂ ਦੇ ਬਾਹਰ ਖੜੇ ਹੋਣਗੇ। ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਆਉਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਕੋਲੋਂ ਕੁਝ ਸਵਾਲਾਂ ਦੇ ਜਵਾਬ ਮੰਗੇ ਜਾਣਗੇ। ਟਾਸਕ ਫੋਰਸ ਦੇ ਵੱਲੋਂ ਕੀਤੀ ਗਈ ਗੁੰਡਾਗਰਦੀ ਜਿਹੜੀ ਸੀ ਉਹਦੀ ਨਿੰਦਾ ਜਿਹੜੀ ਇੱਥੇ ਕੀਤੀ ਗਈ ਆ। ਔਰ ਇਹ ਵੀ ਕਿਹਾ ਗਿਆ ਕਿ ਜਿਹੜੀ 1000 ਪੰਨਿਆਂ ਦੀ ਜਾਂਚ ਰਿਪੋਰਟ ਆ ਉਹਨੂੰ ਤੁਸੀਂ ਜਨਤਕ ਕਿਉਂ ਨਹੀਂ ਕਰਦੇ, ਉਹਨੂੰ ਜਨਤਕ ਕੀਤਾ ਜਾਵੇ। ਇਹ ਵੀ ਜਥੇਬੰਦੀਆਂ ਨੇ ਕਿਹਾ ਕਿ 22 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਜਿਹੜਾ ਘਰ ਹੈ ਸੰਗਰੂਰ ਦੇ ਵਿੱਚ ਉਹਦੇ ਬਾਹਰ ਧਰਨਾ ਜਿਹੜਾ ਵੀ ਉਹ ਸ਼ੁਰੂ ਕੀਤਾ ਜਾਊਗਾ। ਔਰ ਇਹ ਵੀ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਦੇ ਘਰ ਦੇ ਬਾਹਰ ਵੀ ਧਰਨਾ ਜਿਹੜਾ ਉਹ ਸਟਾਰਟ ਕੀਤਾ ਜਾਊਗਾ। ਇਹ ਨਵਾਂ ਜਿਹੜਾ ਵੀ ਉਹ ਵੱਡੀ ਮੁਸ਼ਕਿਲ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਸਤੇ ਜਿਹੜੀ ਉਹ ਬਣ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਆ ਜੀ ਉਹ ਤੁਸੀਂ ਕਹਿ ਲਓ ਕਿ ਇਹ ਸੋਚ ਰਹੇ ਆ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਸ਼ਾਇਦ ਇਹ ਮਾਮਲਾ ਸਾਰਾ ਮੁੱਕਾ ਜਾਣਾ ਤੇ ਇਹ ਮੁਕਾ ਜਾਣਾ, ਪਰ ਅਜਿਹਾ ਜਿਹੜਾ ਜੀ ਉਹ ਨਹੀਂ ਆ। ਡੇ ਬਾਈ ਡੇ ਤੁਸੀਂ ਇਹ ਕਹਿ ਲਓ ਕਿ ਇਹ ਮਾਮਲਾ ਹੋਰ ਤਿੱਖਾ ਹੁੰਦਾ ਤੁਰਿਆ ਜਾ ਰਿਹਾ। ਔਰ ਇੰਨੀਆਂ ਜਥੇਬੰਦੀਆਂ ਜਿਹੜੀਆਂ ਦੀ ਉਹ ਇਕੱਠੀਆਂ ਹੋਣ ਦੇ ਕਰਕੇ ਹੁਣ ਜੋ ਕੁਝ ਜਿਹੋ ਜਿਹੇ ਬਿਆਨ SGPC ਦੇ ਪ੍ਰਧਾਨ ਨੇ ਸਤਿਕਾਰ ਕਮੇਟੀ ਦੇ ਬਾਰੇ ਦੇ ਤੁਸੀਂ ਹੁਣ ਬਾਕੀਆਂ ਦੇ ਬਾਰੇ ਦੇ ਵਿੱਚ ਜਿਹੜਾ ਵੀ ਉਹ ਕੀ ਕਹਿਣਗੇ। ਸੋ ਜਿਹੜੀ ਸਤਿਕਾਰ ਕਮੇਟੀ ਨੇ ਐਕਚੁਅਲੀ ਉਸ ਦਿਨ ਉਹਨਾਂ ਨੇ ਕੁੱਟਮਾਰ ਦੇ ਗਾਲੀ ਗਲੋਚ ਜਿਹੜਾ ਵੀ ਉਹ ਕੀਤਾ ਉਹ ਪੁੱਠਾ ਪੈ ਰਿਹਾ SGPC ਨੂੰ। ਜੀ, ਗੱਲ ਹੈਗੀ ਹੈ ਕਿ ਹੱਥ ਤੇ ਜੀਭ ਕੰਟਰੋਲ 'ਚ ਨਹੀਂ ਹੈਗੇ ਜੀ। ਤੇ ਅਖੀਰ ਦੇ ਵਿੱਚ ਸਮੇਤ ਸੈਣੀ ਦੀ ਜੇ ਗੱਲ ਕਰੀਏ ਉਹ ਅਜੇ ਵੀ ਕਿਸੇ ਅੱਗੇ ਵੀ ਪੇਸ਼ ਨਹੀਂ ਹੋਇਆ। ਦੇਖੋ, ਪੇਸ਼ ਹੋਣ ਦੇ ਆਸਾਰ ਮੈਂ ਪਹਿਲੇ ਦਿਨ ਵੀ ਕਿਹਾ ਸੀਗਾ ਜਿੱਦਣ ਇਹਦੀ ਜ਼ਮਾਨਤ ਨਹੀਂ, ਮਾਫ਼ ਕਰਨਾ, ਇਹਨੂੰ ਰਾਹਤ ਮਿਲੀ ਆ 2 ਹਫ਼ਤਿਆਂ ਦੀ, ਕਿ ਉਹਦੇ ਪੇਸ਼ ਹੋਣ ਦੇ ਆਸਾਰ ਘੱਟ ਨੇ। ਉਹਦੇ ਕਈ ਕਾਰਨ ਨੇ। ਹੁਣ ਅਜੇ ਤੱਕ ਉਹਦਾ ਇਹ ਨਹੀਂ ਪਤਾ ਕਿ ਉਹ ਕਿੱਥੇ ਆ। ਔਰ ਜਿਹੜੀ ਆਰਜ਼ੀ ਰੋਕ ਲੱਗੀ ਆ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਉਹ ਸ਼ਾਮਲ ਤਫਤੀਸ਼ ਹੋਵੇ, ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਵੀ ਉਹ ਸ਼ਾਮਲ ਹੋਵੇ। ਪੁਲਿਸ ਦੇ ਅਨੁਸਾਰ ਉਹ ਅਜੇ ਤੱਕ SIT ਦੇ ਸਾਹਮਣੇ ਪੇਸ਼ ਨਹੀਂ ਹੋਇਆ। ਸੁਪਰੀਮ ਕੋਰਟ ਦੇ ਵਿੱਚ ਅਗਲੀ ਸੁਣਵਾਈ ਜਿਹੜੀ ਆ ਉਹ 27 ਅਕਤੂਬਰ ਨੂੰ ਹੋਣੀ ਹੈ। ਸਾਬਕਾ DGP ਨੂੰ ਮਟੌਰ ਥਾਣੇ ਦੇ ਵਿੱਚ ਦਰਜ ਅਪਰਾਧਿਕ ਮਾਮਲੇ ਦੇ ਵਿੱਚ ਜ਼ਮਾਨਤ ਰੱਦ ਕਰਾਉਣ ਲਈ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਹੀ ਦਾਇਰ ਅਰਜ਼ੀ ਦੇ ਉੱਤੇ ਜਿਹੜੀ ਸੁਣਵਾਈ ਹੋਈ। ਸੈਣੀ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਵਕਾਲਤਨਾਮਾ ਨਹੀਂ ਲਾਇਆ ਜੀ। ਉਹ ਕਹਿੰਦੇ ਸਾਡਾ ਸੰਪਰਕ ਹੈ ਨਹੀਂ ਉਹਦੇ ਨਾਲ, ਇਸ ਕਰਕੇ ਉਹਦੇ ਤੋਂ ਸਾਈਨ ਜਿਹੜੇ ਜੀ ਉਹ ਨਹੀਂ ਹੋ ਸਕੇ। ਜਿਹੜੇ ਜੱਜ ਸਾਹਿਬ ਨੇ ਜਿਨ੍ਹਾਂ ਕੋਲ ਇਹ ਲੱਗੀ ਸੀ ਰਜਨੀਸ਼ ਗਰਗ, ਉਹਨਾਂ ਨੇ ਜਿਹੜੀ ਦੀ ਇਹ ਗੱਲ ਕਹੀ ਅਦਾਲਤ ਨੇ ਸਰਕਾਰੀ ਵਕੀਲ ਦੇ ਰਾਹੀਂ ਸਰਕਾਰ ਨੂੰ ਸਵਾਲ ਕੀਤਾ ਕਿ ਸਾਬਕਾ DGP ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਵੀ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰ ਸਕੀ ਤੇ ਹੁਣ ਧਾਰਾ 364 ਦੇ ਵਿੱਚ ਮਿਲੀ ਜ਼ਮਾਨਤ ਰੱਦ ਕਰਵਾ ਕੇ ਉਹ ਕੀ ਕਰਨਗੇ।
ਜਦੋਂ ਕਿ ਧਾਰਾ 302 ਦੇ ਵਿੱਚ ਤਾਂ ਉਹਦੀ ਗ੍ਰਿਫਤਾਰੀ ਤੇ ਰੋਕ ਲੱਗ ਚੁੱਕੀ ਹੋਈ ਹੈ। ਅਦਾਲਤ ਨੇ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ SIT ਨੂੰ ਝਿੜਕਿਆ, ਕਿੰਨਾ ਤੁਹਾਨੂੰ ਸਮਾਂ ਦਿੱਤਾ, ਤੁਸੀਂ ਉਸ ਮਾਮਲੇ ਦੇ ਉੱਤੇ ਕੁਝ ਨਹੀਂ ਜਿਹੜਾ ਜੀ ਉਹ ਕਰ ਸਕਦੇ। ਅਸਲ ਦੇ ਵਿੱਚ ਇਹ ਹੈ ਕਿ ਜਿਹੜਾ ਬਹਿਬਲ ਕਲਾਂ ਵਾਲਾ ਮਾਮਲਾ, ਉਹਦੇ ਵਿੱਚ ਮੁੱਖ ਮੁਲਜ਼ਮ ਵਜੋਂ ਜਿਹੜਾ ਜੀ ਉਹ ਆ ਗਿਆ ਸਮੇਤ ਸੈਣੀ। ਉਹਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਉਹ ਸ਼ਾਮਲ ਤਫਤੀਸ਼ ਹੁੰਦਾ ਤਾਂ ਸ਼ਾਇਦ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਜਿਹੜੇ ਆ ਉਹਨੂੰ ਇਸ ਮਾਮਲੇ ਦੇ ਵਿੱਚ ਅਰੈਸਟ ਕਰ ਲੈਣਗੇ, ਕਿਉਂਕਿ ਉਸ ਮਾਮਲੇ ਦੇ ਵਿੱਚ ਉਹਦੇ ਕੋਲੇ ਕੋਈ ਅਦਾਲਤੀ ਸਟੇ ਨਹੀਂ ਜਿਹੜਾ ਜੀ ਉਹ ਹੈਗਾ। ਇਸ ਕਰਕੇ ਉਹਦਾ ਪੇਸ਼ ਹੋਣਾ ਔਖਾ। ਜੇ ਪੇਸ਼ ਨਹੀਂ ਹੁੰਦਾ ਤਾਂ ਸਵਾਲ ਸਭ ਤੋਂ ਵੱਡੇ ਜਿਹੜੇ ਜੀ ਇਹ ਨੇ ਕਿ ਮਾਮਲਾ ਜਾਊਗਾ ਕਿੱਧਰ ਨੂੰ। ਇੱਕ ਕੰਟੈਂਪਟ ਆਫ ਕੋਰਟ ਤਾਂ ਉਹ ਪਹਿਲਾਂ ਕਰੀ ਬੈਠਾ, ਜਿਹੜੀ ਉਹ ਸ਼ਹਿਰ ਛੱਡ ਕੇ ਚਲੇ ਗਿਆ, ਜਾ ਨਹੀਂ ਸੀ ਸਕਦਾ ਅਦਾਲਤ ਨੂੰ ਦੱਸੇ ਤੋਂ ਬਿਨਾਂ। ਹੁਣ ਸੁਪਰੀਮ ਕੋਰਟ ਨੇ ਉਹਨੂੰ ਜਿਹੜੀ ਰਾਹਤ ਦਿੱਤੀ ਆ ਉਹ ਇਸ ਸ਼ਰਤ ਤੇ ਦਿੱਤੀ ਹੈ ਉਹ ਸ਼ਾਮਲ ਤਫਤੀਸ਼ ਹੋਊਗਾ। ਕਦੋਂ ਸ਼ਾਮਲ ਤਫਤੀਸ਼ ਹੁੰਦਾ, ਕੀ ਤਫਤੀਸ਼ ਉਹਦੇ ਤੋਂ ਕੀਤੀ ਜਾਂਦੀ ਹੈ, ਤੇ ਬਹਿਬਲ ਕਲਾਂ ਵਾਲਾ ਮਾਮਲਾ ਕਿਵੇਂ ਇਹਦੇ ਨਾਲ ਜਿਹੜਾ ਜੁੜਦਾ, ਇਹ ਵੇਖਣ ਵਾਲੀ ਗੱਲ ਜੀ। ਪਰ ਭੱਜ ਨੱਠ ਤੇ ਰਿਹਾ ਨਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।